ਅਗਲੀ ਗੱਲ ਕਰੀਏ ਇਨਕਲਾਬ ਦੀ, ਜਦੋਂ ਦਾ ਪੰਜਾਬ 'ਚ ਇਨਕਲਾਬ ਆਇਆ, ਖਬਰਾਂ ਵੀ ਇਨਕਲਾਬ ਦੇ ਨਾਲ ਜੁੜੀਆਂ ਹੀ ਆ ਰਹੀਆਂ ਨੇ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤ ਵੇਚਣ ਦੀ ਵੀ ਕਹਿੰਦੇ ਤਿਆਰੀ ਹੈ। ਪੰਜਾਬੀਆਂ ਨੇ ਲੜ ਲੜਾ ਕੇ 65,000 ਕਿੱਲਾ ਤਾਂ ਬਚਾ ਲਿਆ, ਪਰ ਹੁਣ ਇਹ 100 ਕਰਕੇ ਪੈ ਗਏ ਜੀ। ਪਿਛਲੇ ਮੈਨੂੰ ਲੱਗਦਾ 2 ਮਹੀਨਿਆਂ 3 ਮਹੀਨਿਆਂ ਤੋਂ ਆਪਾਂ ਲਗਭਗ ਹਰ ਇੱਕ ਦੇ ਦਿਨ ਬਾਅਦ ਕੋਈ ਨਾ ਕੋਈ ਅਜਿਹੀ ਖਬਰ ਤੇ ਚਰਚਾ ਕਰਦੇ ਹਾਂ ਜਿਹਦੇ ਵਿੱਚ ਇਹ ਪਹਿਲੂ ਉੱਪਰਦਾ ਕਿ ਜੀ ਆਹ ਵੇਚਣ ਲੱਗੇ ਨੇ, ਆਹ ਵੇਚਣ ਲੱਗੇ, ਆਹ ਵੇਚਣ। ਬਿਲਕੁਲ ਸਹੀ ਹੈ। ਕਈ ਵਾਰ ਸਾਡੇ ਸਰੋਤਿਆਂ ਨੂੰ ਲੱਗਦਾ ਹੋਣਗੇ ਕਿਤੇ ਪਤਾ ਨਹੀਂ ਅਸੀਂ ਰੋਜ਼ ਇਹ ਖਬਰਾਂ ਕਿਉਂ ਲੈ ਕੇ ਬਹਿ ਜਾਂਦੇ। ਅਸਲ ਦੇ ਵਿੱਚ ਇਹ ਪੀੜਦਾਇਕ ਸਥਿਤੀ ਹੈ ਕਿ ਆਮ ਆਦਮੀ ਪਾਰਟੀ ਹਰ ਉਸ ਏਜੰਡੇ ਤੇ ਕੰਮ ਕਰ ਰਹੀ ਹੈ ਜਿਹਦੇ ਵਿੱਚੋਂ ਪੈਸਾ ਆਵੇ। ਜਦੋਂ ਇਹ ਏਜੰਡਾ ਹੋਵੇ ਫਿਰ ਸ਼ੰਕੇ ਸ਼ੋਭੇ ਹੋਰ ਵੱਡੇ ਹੋ ਜਾਂਦੇ ਨੇ ਜੀ, ਕਿਉਂਕਿ ਤੁਸੀਂ ਆਵਾ ਪ੍ਰਗਟਾਵਾ ਹਰ ਪਹਿਲੂ 'ਚੋਂ ਇਹ ਕਰਦੇ ਹੋ ਕਿ ਅਸੀਂ ਜੀ ਖਜ਼ਾਨੇ 'ਚ ਪੈਸੇ ਲਿਆਉਣੇ ਪਰ ਖਜ਼ਾਨਾ ਭਰਦਾ ਨਹੀਂ ਦਿਖਦਾ, ਕਰਜ਼ੇ ਦਾ ਬੋਝ ਵੱਧਦਾ ਦਿਖਦਾ ਤੇ ਖੀਸੇ ਭਾਰੀ ਹੁੰਦੇ ਦਿਖੀ ਜਾਂਦੇ ਜੀ। ਜੀ ਸਹੀ ਹੈ। ਫਿਰ ਤਾਂ ਸਵਾਲ ਆਉਣਗੇ। ਤੁਸੀਂ ਇਹ ਦੇਖੋ ਕਿ ਚੰਦ ਦਿਨ ਪਹਿਲਾਂ ਆ ਵੀਕਐਂਡ ਦੇ ਵਿੱਚ ਇਹਨਾਂ ਨੇ ਕੈਬਨਿਟ ਦੀ ਬੈਠਕ ਕੀਤੀ ਸੀ 2 ਦਿਨ ਪਹਿਲੇ। ਉਸ ਕੈਬਨਿਟ ਦੀ ਬੈਠਕ ਦੇ ਵਿੱਚ 3 ਫੈਸਲੇ ਲਏ ਸੀ। ਇੱਕ ਫੈਸਲਾ ਲਿਆ ਕਿ ਜੀ ਜਿਹੜੇ ਮੈਗਾ ਪ੍ਰੋਜੈਕਟ ਨੇ ਉਹਨਾਂ ਨੇ ਜੇ ਨਾਲ ਹੋਰ ਜ਼ਮੀਨਾਂ ਐਕਵਾਇਰ ਕਰਕੇ ਕਦੇ ਕਹਿੰਦਾ ਆ ਜਾਂਦੇ ਜੀ 2 ਕਿੱਲੇ ਜੋੜ ਦੋ 3 ਕਿੱਲੋ, ਨਹੀਂ ਐ ਨਹੀਂ ਹੋਊਗਾ, ਇੱਕੋ ਵਾਰ ਜੋੜਨੇ ਪੈਣਗੇ, ਜਿੰਨਾ ਵਾਧਾ ਕਰਨਾ ਉਹਦੇ ਵਿੱਚ ਤੇ ਉਹਦੀ ਆਹ ਫੀਸ ਹੋ ਪ੍ਰਤੀ ਕਿੱਲਾ ਇੰਨਾ ਸਰਕਾਰ ਨੂੰ ਪੈਸੇ ਦੇਣੇ ਪੈਣ। ਠੀਕ ਹੈ। ਦੂਸਰਾ ਫੈਸਲਾ ਕੀਤਾ ਕਿ ਜੀ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਜਾਂ ਏਦਾਂ ਸੁਸਾਇਟੀਆਂ ਬਣਾ ਕੇ ਕੋਈ ਫਲੈਟ ਬਣਾਉਂਦੇ ਨੇ ਉਹ ਹਿਸਾਬ ਕਿਤਾਬ ਪੂਰਾ ਕਰਕੇ ਆ ਜਾਣ, ਉਹ ਬਹੁ ਮੰਜ਼ਲੇ ਬਣਾ ਸਕਦੇ ਨੇ ਜੀ, ਹੁਣ ਅਸੀਂ ਉਹਨਾਂ ਨੂੰ ਮਨਜ਼ੂਰੀ ਦੇ ਦੇਵਾਂਗੇ ਜੀ ਜੀ, ਉਹ ਸਰਕਾਰ ਕੋਲ ਏਦਾਂ ਦਾ ਫੀਸਾਂ ਜਮ੍ਹਾਂ ਕਰਾ ਦੇਣ। ਤੀਜਾ ਕੀਤਾ ਜੀ ਦਰਿਆਵਾਂ 'ਚ ਰੇਤ ਆ ਗਈ ਜੀ, 85 ਸਾਈਟਾਂ ਅਸੀਂ ਤੈਅ ਕਰਤੀਆਂ, ਉੱਥੋਂ ਜੀ ਅਸੀਂ ਰੇਤ ਕੱਢਣ ਨੂੰ ਹਰੀ ਝੰਡੀ ਦੇਤੀ, ਹੁਣ ਰੇਤ ਕਢਾਵਾਂਗੇ ਜੀ, ਚੁਕਾਵਾਂਗੇ। ਹੁਣ ਇਹ ਤਿੰਨੇ ਫੈਸਲੇ ਇੰਝ ਦਿਖਾਉਂਦੇ ਨੇ ਕਿ ਜਿਵੇਂ ਜੀ ਲੋਕਾਂ ਨੂੰ ਰਾਹਤ ਦੇਤੀ, ਲੋਕਾਂ ਲਈ ਕੋਈ ਯੋਜਨਾ ਲਿਆਂਦੀ, ਪਰ ਤਿੰਨਾਂ ਦੇ ਵਿੱਚ ਮਨੀ ਜੁੜੀ ਹੈ ਜੀ। ਤਿੰਨੇ ਫੈਸਲੇ ਪੈਸੇ ਦੇ ਆਲੇ ਦੁਆਲੇ ਘੁੰਮਦੇ ਨੇ ਕਿ ਜੇ ਮੈਗਾ ਪ੍ਰੋਜੈਕਟ ਪਾਸ ਕਰਾਉਣੇ, ਸਰਕਾਰੀ ਫੀਸਾਂ ਜਿਹੜੀ ਲੱਗਣੀਆਂ, ਫਾਈਲ ਨੂੰ ਟਹੂਏ ਕਿਵੇਂ ਲੱਗਣੇ ਆ, ਫਾਈਲ ਨੂੰ ਪੈਰ ਕਿਵੇਂ ਲੱਗਣੇ ਆ, ਇਹ ਸਭ ਨੂੰ ਪਤਾ। ਇਸੇ ਤਰ੍ਹਾਂ ਬਹੁ ਮੰਜ਼ਿਲਾ ਵਾਲਾ ਮਸਲਾ ਹੈ, ਇਸੇ ਤਰ੍ਹਾਂ ਰੇਤ ਤਾਂ ਤੁਹਾਡੇ ਲਈ ਤਾਂ ਸੋਨਾ, ਕਿਸਾਨ ਲਈ ਮੁਸੀਬਤ ਹੈ। ਸਹੀ ਹੈ। ਤੇ ਇਸ ਲਈ ਹੁਣ ਤੁਸੀਂ ਦਰਿਆਵਾਂ ਦੀ ਰੇਤ ਦੀਆਂ ਸਾਈਟਾਂ ਤੈਅ ਕਰਦੇ ਫਿਰ ਇਹਨਾਂ ਨੂੰ ਤੁਹਾਨੂੰ ਪਹਿਲ ਕਦਮੀ ਪਈ ਹੈ ਕਿ ਕਿਸੇ ਤਰ੍ਹਾਂ ਪੈਸਾ ਬਟੋਰੀਏ, ਤੇ ਸਭ ਨੂੰ ਪਤਾ ਕਿ ਜੇ ਰੇਤ ਤੋਂ ਖਜ਼ਾਨੇ 'ਚ ਪੈਸਾ ਆਇਆ ਹੁੰਦਾ ਤਾਂ ਹੁਣ ਤੱਕ ਤਾਂ ਖਜ਼ਾਨਾ ਭਰਿਆ ਹੁੰਦਾ, ਤੁਸੀਂ ਤਾਂ ਦਮ ਭਰ ਕੇ ਆਏ ਸੀ। ਫਿਰ ਜੇ ਤੁਹਾਡੀ ਦਿੱਲੀ ਦੀ ਸ਼ਰਾਬ ਪਾਲਿਸੀ ਚੰਗੀ ਸੀ ਤਾਂ ਤੁਸੀਂ ਵਾਪਸ ਕਿਉਂ ਲਈ? ਤੁਸੀਂ ਤਾਂ ਜੇਲ੍ਹ ਤੱਕ ਵੀ ਜਾਏ ਉਹਨੂੰ ਵਾਪਸ ਲੈਣ ਤੋਂ ਬਾਅਦ ਵੀ। ਸਹੀ। ਤੇ ਫਿਰ ਉਸੇ ਆਧਾਰ ਤੇ ਜੇ ਪੰਜਾਬ 'ਚ ਲੈਂਡ ਪੂਲਿੰਗ ਪਾਲਿਸੀ ਚੰਗੀ ਸੀ, ਤੁਸੀਂ ਸਮਝਾ ਦਿੰਦੇ, ਸਾਨੂੰ ਸਮਝ ਨਹੀਂ, ਫਿਰ ਵਾਪਸ ਲੈ ਕੇ ਕਿਉਂ ਭੱਜੇ ਉਹਨੂੰ ਜੀ? ਇਸੇ ਤੋਂ ਬਾਅਦ ਤੁਸੀਂ ਫਿਰ ਸ਼ਾਮਲਾਟਾਂ ਨੂੰ ਪਏ, ਇਸ ਵੇਲੇ ਤੁਸੀਂ ਗੈਸਟ ਹਾਊਸਾਂ ਨੂੰ ਪਏ ਇਸੇ ਦੌਰਾਨ ਤੁਸੀਂ ਮੋਹਾਲੀ ਦੀ ਜਿਹੜੀ ਏਸੀ ਮੰਡੀ ਆ ਉਹ ਵੇਚਣ ਲਈ ਆ ਗਏ 12-13 ਏਕੜ ਵਾਲੀ ਪੁੱਡਾ ਦੇ ਰਾਹੀਂ ਦਿੱਲੀ ਦੇ ਦਲਾਲਾਂ ਨੂੰ। ਫਿਰ ਤੁਸੀਂ ਪਟਿਆਲਾ ਦਾ ਬੱਸ ਸਟੈਂਡ 23 ਨੰਬਰ ਫਾਟਕ ਦੇ ਉੱਤੇ ਪਾਵਰਕਾਮ ਦੀ ਜ਼ਮੀਨ ਹੈ, ਉੱਥੇ ਖੇਡ ਵਾਲਾ ਇੱਕ ਸੈਂਟਰ ਉਹਨਾਂ ਦਾ ਪਾਵਰਕਾਮ ਦਾ, ਉਹਨਾਂ ਦੀ ਜ਼ਮੀਨ ਛੋਟਾ ਕਰਨ ਦੀ, ਲੁਧਿਆਣੇ ਦੀ ਪਾਵਰਕਾਮ ਦੀਆਂ ਜ਼ਮੀਨਾਂ, ਤੁਸੀਂ ਸਾਰਾ ਕੁਝ ਵੇਚਣ ਦੇ ਉੱਤੇ ਹੁਣ ਤੁਹਾਡੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਾਂ ਤੇ ਨਜ਼ਰ ਜੀ ਜੀ। ਬਕਾਇਦਾ ਤੌਰ ਤੇ ਅਧਿਕਾਰੀ ਨਿਯੁਕਤ ਕਰ ਦਿੱਤੇ ਗਏ ਨੇ। ਅਧਿਕਾਰੀਆਂ ਕੀ ਗਈ ਹੈ ਜੀ ਕਿ ਡੀਸੀ ਸਾਹਿਬ ਦੇ ਮੂੰਹ ਜ਼ਬਾਨੀ ਹੁਕਮਾਂ ਦੇ ਤਹਿਤ ਇਹਨਾਂ ਦੀ ਜੀ ਨਿਸ਼ਾਨਦੇਹੀ ਕਰ ਲਓ, ਕਹਿੰਦੇ 12 ਜਾਂ 13 ਏਕੜ ਜ਼ਮੀਨ ਹੈ ਉਹ ਫਿਕਸ ਕਰ ਲਈ, ਉਹ ਤੋਂ ਬਿਨਾਂ ਇੱਕ ਦੋ ਕੁਝ ਹੋਰ ਹੈ ਉਹ 15 ਏਕੜ ਬਣ ਜਾਣੀ ਹੈ ਜੀ। ਇਹ ਖੇਤੀ ਦੇ ਨਾਲ ਲੱਗਦੀਆਂ ਜ਼ਮੀਨਾਂ ਨਿਸ਼ਾਨਦੇਹੀ ਕਰ ਲਓ ਜੀ, ਆਪਾਂ ਚੱਕਣੀਆਂ ਨੇ ਜੀ। ਠੀਕ ਹੈ। ਅੱਛਾ। ਜਦੋਂ ਅਸੀਂ ਦੇ ਖੇਤ ਵਿਕ ਗਏ ਫਿਰ ਉਹਨਾਂ ਨੇ ਫਸਲਾਂ ਬਾਰੇ ਜਾਣਕਾਰੀ, ਬੀਜਾਂ ਬਾਰੇ ਜਾਣਕਾਰੀ, ਉਹ ਤਜਰਬੇ ਉਹ ਕਿੱਥੇ ਕਰਨੇ ਆ ਜੀ? ਸਹੀ ਹੈ, ਬਿਲਕੁਲ। ਜੋ ਥਾਂ ਹੀ ਨਾ ਹੋਊਗੀ ਦੇ ਖੇਤ ਠੇਕਿਆਂ ਦੇ ਲਿਆ ਕਰਨਗੇ, ਉਧਰ ਨੂੰ ਫਿਰਿਆ ਕਰਨਗੇ, ਜਿਵੇਂ ਹੁਣ ਵੀ ਕਈ ਮਾਮਲਿਆਂ 'ਚ ਲੈਣੇ ਪੈ ਜਾਂਦੇ ਆ। ਜਾਂ ਫਿਰ ਉਹ ਕਹਿਣਗੇ ਜੀ ਹੁਣ ਖੇਤ ਨਹੀਂ ਤਾਂ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ ਵੀ ਕੀ ਕਰਨੀ ਹੈ? ਸਹੀ ਗੱਲ, ਬਿਲਕੁਲ। ਇਹਨੂੰ ਵੀ ਵੇਚ ਦਿਓ, ਫਿਰ ਇਹਨੂੰ ਬਹੁਤ ਬਦਲ ਲਓ, ਇਹਨੂੰ ਖੁੱਲੇ ਵੱਡੇ ਫਾਰਮ ਹਾਊਸਾਂ 'ਚ ਬਦਲ ਦਿਓ, ਹੈ ਨਾ ਜੀ। ਇਹਨੂੰ ਮਤਲਬ ਕਿ ਆਪਾਂ ਕੋਈ ਵਿਆਹ ਵੀ ਵਾਲਾ ਵੱਡਾ ਮੈਰਿਜ ਪੈਲਸ ਬਣਾ ਲਓ, ਕਿਉਂਕਿ ਜਿਹੜਾ ਲੈਂਡ ਮਾਫੀਆ ਹੈ, ਜਿਹੜਾ ਇਹੋ ਜਿਹਾ ਮਾਫੀਆ ਜਿਹੜਾ ਪਲਾਟਾਂ ਪਲੂਟਾਂ ਜਿਹੇ ਵਾਲਾ, ਉਹਦੀ ਨਜ਼ਰ ਪਟਿਆਲਾ ਯੂਨੀਵਰਸਿਟੀ ਤੇ ਵੀ। ਅੱਛਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਕੇ ਪ੍ਰਾਈਮ ਲੋਕੇਸ਼ਨ 'ਚ ਆ ਗਈ ਜੀ, ਸੈਂਟਰ 'ਚ ਆ ਗਈ। ਯੂਨੀਵਰਸਿਟੀ ਕਿਤੇ ਹੋਰ ਲੈ ਜਾਓ, ਜਗ੍ਹਾ ਸਾਨੂੰ ਦੇ ਦਿਓ, ਉੱਥੇ ਤੱਕ ਦੀਆਂ ਵੀ ਤਜਵੀਜ਼ਾਂ ਬਣ ਰਹੀਆਂ। ਸੋ ਇਹ ਸੋਚਣ ਦੀ ਲੋੜ ਹੈ।
ਕਿ ਜਿਹੜੇ ਸਾਡੇ ਅਦਾਰਿਆਂ ਨੂੰ ਪੈ ਨਿਕਲੇ ਨੇ ਉਹਨਾਂ ਲਈ ਫਿਰ ਪੰਜਾਬ ਕੀ ਅਹਿਮੀਅਤ ਰੱਖਦਾ। ਇਹ ਭੱਜੇ ਜਾਂਦੇ ਲੁੱਟਣ ਨੂੰ ਕਾਲੇ ਨੇ ਕਿ ਜੋ ਲੁੱਟ ਹੁੰਦਾ ਲੁੱਟ ਕੇ ਭੱਜ ਲੋ। ਸੋ ਇਸ ਲਈ ਇਹ ਜਾਗਰੂਕ ਹੋ ਕੇ ਲੋਕਾਂ ਨੂੰ, ਸੰਸਥਾਵਾਂ ਨੂੰ, ਮੁਲਾਜ਼ਮਾਂ ਨੂੰ, ਅਧਿਕਾਰੀਆਂ ਨੂੰ, ਨੁਮਾਇੰਦਿਆਂ ਨੂੰ ਸਾਂਝੇ ਤੌਰ ਤੇ ਲੜਾਈ ਲੜਨੀ ਪੈਣੀ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਣੀ। ਹੁਣ ਕਿਸਾਨ ਜਥੇਬੰਦੀਆਂ ਦਾ ਰੋਲ ਵੀ ਅਹਿਮ ਹੈ, ਕੱਲਾ ਧਰਨੇ ਪ੍ਰਦਰਸ਼ਨ ਕਰਕੇ ਨਹੀਂ ਸਰਨਾ। ਇਹ ਜੇ ਕਿਸਾਨੀ ਨਾਲ ਸੰਬੰਧਿਤ ਸੰਸਥਾਵਾਂ ਮਰ ਗਈਆਂ ਤਾਂ ਵੀ ਵੱਡਾ ਨੁਕਸਾਨ। ਤੁਸੀਂ ਸ਼ੁਰੂਆਤ ਦੇ ਵਿੱਚ ਕਹਿ ਰਹੇ ਸੀ ਨਾ ਵੀ ਲੋਕ ਕਹਿਣਗੇ ਰੋਜ਼ ਹੀ ਇਹ ਖਬਰਾਂ ਲੈ ਕੇ ਬਹਿ ਜਾਂਦੇ ਆ। ਸਾਡੇ ਲਈ ਇਕੱਲੀਆਂ ਖਬਰਾਂ ਨਹੀਂ ਗੀਆਂ, ਸਾਡੇ ਲਈ ਪੰਜਾਬ ਹੈ, ਸਾਡੇ ਲਈ ਪੰਜਾਬ ਦੀ ਹੋਂਦ ਦਾ ਸਵਾਲ ਹੈ, ਸਾਡੇ ਲਈ ਆਪਣੇ ਆਪ ਤੋਂ ਵੱਡਾ ਸਵਾਲ ਹੈ, ਸਾਡੇ ਲਈ ਆਪ ਤੋਂ ਵੱਡਾ ਚਿੰਤਨ ਹੈ। ਸਾਡੇ ਸਰੀਰ ਤੋਂ, ਸਾਡੇ ਤਨ ਮਨ ਤੋਂ ਵੱਡੀ ਗੱਲ ਸਾਡੇ ਪੰਜਾਬ ਦੀ ਹੈ। ਇਸ ਕਰਕੇ ਅਸੀਂ ਇਹਨਾਂ ਦੇ ਉੱਤੇ ਚਰਚਾ ਕਰਦੇ ਹਾਂ। ਔਰ ਜ਼ਮੀਨਾਂ, ਯੂਨੀਵਰਸਿਟੀਆਂ, ਹੋਰ ਸਾਰੀਆਂ ਚੀਜ਼ਾਂ ਵੇਚਣ ਦੀ ਤਾਂ ਦੂਰ, ਜੇ ਬੁਰੀ ਨਜ਼ਰ ਪੰਜਾਬ ਦੇ ਇੱਕ ਜ਼ਰੇ ਮਿੱਟੀ ਤੇ ਵੀ ਪਵੇ ਨਾ, ਅਸੀਂ ਉਹ ਵੀ ਨਹੀਂ ਬਰਦਾਸ਼ਤ ਕਰਦੇ। ਹਾਂਜੀ, ਇਹ ਤਾਂ ਦੂਰ, ਇਹ ਤਾਂ ਹਜ਼ਾਰਾਂ ਏਕੜ ਦੀ ਗੱਲ ਹੈ, 100 ਏਕੜ ਦੀ ਗੱਲ ਹੈ। ਇਹ ਕਿਣਕੇ ਤੇ ਵੀ ਪੈਂਦੀ ਉਹ ਸਾਨੂੰ ਬਰਦਾਸ਼ਤ ਨਹੀਂ ਗੀ। ਇਹ ਤਾਂ ਗੱਲਾਂ ਹੀ ਬਹੁਤ ਵੱਡੀਆਂ ਨੇ।